ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਦਸੰਬਰ ਦੀ 24 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਅੱਜ ਦੀਆਂ ਖਬਰਾਂ ਨੂੰ ਸਾਂਝੀਆਂ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਸਪਾਂਸਰ ਆ ਜਿਨ੍ਹਾਂ ਦੇ ਰਾਹੀਂ ਤੁਹਾਡੇ ਤੱਕ ਖਬਰਾਂ ਪਹੁੰਚਦੀਆਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਤੇ ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਤੇ ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਮਲਜੀਤ ਸਿੰਘ, ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਰਿੰਦਰ ਸਿੰਘ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ ਜੇ ਟਿਰਕੀਆਣਾ, ਟਰਾਈਐਸ ਟਰੱਕਿੰਗ, ਇਸੇ ਤਰ੍ਹਾਂ ਘੋਲੀਆ ਟਰੱਕ ਡਰਾਈਵਿੰਗ ਸਕੂਲ, ਐਂਟੀਲੋਪ ਟਰੱਕ ਸ਼ਾਪ, ਗੁਰਦੀਪ ਸਿੰਘ ਨਾਹਲ, ਹੋਠੀ ਫਰੇਟ ਲਾਈਨ ਜਿਨ੍ਹਾਂ ਨੂੰ ਟਰੱਕ ਡਰਾਈਵਰਸ ਦੀ ਜ਼ਰੂਰਤ ਆ, ਸੈਨ ਹੋਜ਼ੇ ਬੇ ਏਰੀਏ ਤੋਂ ਇਲੀਨਾਇਸ, ਇਸੇ ਤਰ੍ਹਾਂ ਸੈਨ ਐਂਟੋਨੀਓ ਦੇ ਵਿੱਚ ਇਹਨਾਂ ਦੇ ਪੱਕੇ ਲੋਡ ਆ, ਨਵੇਂ ਟਰੱਕ ਆ, ਨਵੇਂ ਟ੍ਰੇਲਰਸ ਆ। ਸੋ ਜੇ ਕੋਈ ਟਰੱਕਰ ਵੀਰ ਜੋਬ ਲੱਭ ਰਿਹਾ ਜ਼ਰੂਰ ਇਹਨਾਂ ਨੂੰ ਕਾਲ ਕਰੋ। ਬਹੁਤ ਹੀ ਵਧੀਆ ਕੰਪਨੀ ਆ, ਬੇ ਏਰੀਏ 'ਚ ਇਹਨਾਂ ਦਾ ਹੈੱਡ ਆਫਿਸ ਹੈਗਾ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲੀ ਖਬਰ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ। ਇਹਦਾ ਮੇਨ ਰੀਜ਼ਨ ਸਾਂਝੀ ਕਰਨ ਦਾ ਇਹੀ ਆ ਵੀ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਆ ਛੁੱਟੀਆਂ ਦੇ ਵਿੱਚ ਫਲਾਈ ਕਰਕੇ ਵੱਖ-ਵੱਖ ਮੁਲਕਾਂ ਨੂੰ ਵੀ ਗਏ ਆ, ਵਿਦਿਨ US 'ਚ ਵੀ ਹੈਗੇ ਆ। 2000 ਤੋਂ ਵੱਧ ਫਲਾਈਟਸ ਅੱਜ ਕ੍ਰਿਸਮਸ ਈਵ ਵਾਲੇ ਦਿਨ ਕੈਂਸਲ ਕਰ ਦਿੱਤੀਆਂ ਗਈਆਂ ਵੱਖ-ਵੱਖ ਏਅਰਲਾਈਨਸ ਵੱਲੋਂ। 454 ਫਲਾਈਟਸ USA ਦੇ ਵਿੱਚ ਜਿਹੜੀਆਂ ਕੈਂਸਲ ਹੋਈਆਂ ਹੈਗੀਆਂ। ਕਹਿੰਦੇ ਭਈ TSA ਨੇ ਇਹ ਦੱਸਿਆ ਵੀ 2.19 ਮਿਲੀਅਨ ਲੋਕ ਅਕਰੋਸ ਸਾਰੇ ਏਅਰਪੋਰਟਸ ਉਹਨਾਂ ਨੇ ਸਕੈਨ ਕੀਤੇ ਹੈਗੇ ਆ। ਇਕੱਲਾ ਅਮਰੀਕਾ ਨਹੀਂ ਹੈ ਅਤੇ ਚਾਈਨਾ ਵਾਲਿਆਂ ਨੇ ਵੀ ਬਹੁਤ ਸਾਰੀਆਂ ਫਲਾਈਟਸ ਆਪਣੀਆਂ ਕੈਂਸਲ ਕਰਤੀਆਂ। 474 ਫਲਾਈਟਸ ਚਾਈਨਾ ਵਾਲਿਆਂ ਨੇ, 22% ਉਹਨਾਂ ਦਾ ਆਪਰੇਸ਼ਨ ਬਣਦਾ ਆ। ਫਲਾਈਟ ਅਵੇਅਰਸ ਨੇ, ਇਸੇ ਤਰ੍ਹਾਂ ਏਅਰ ਚਾਈਨਾ ਨੇ 190 ਫਲਾਈਟਸ ਕੈਂਸਲ ਕੀਤੀਆਂ ਹੈਗੀਆਂ। ਸੋ ਇਹਦਾ ਮੇਨ ਰੀਜ਼ਨ ਉਹਨਾਂ ਨੇ ਇਹੀ ਦੱਸਿਆ ਆ ਵੀ ਕਰੋਨਾ ਵਾਇਰਸ ਜ਼ਿਆਦਾ ਫੈਲ ਰਿਹਾ ਹੈਗਾ, ਸਟਾਫ ਦੀ ਸ਼ਾਰਟੇਜ ਹੈਗੀ ਆ। ਸੋ ਇਹ ਇੱਕ ਵੱਡੀ ਪ੍ਰੋਬਲਮ ਹੈਗੀ ਆ। ਦੂਸਰੇ ਪਾਸੇ ਇੱਕ ਖਬਰ ਇਹ ਵੀ ਆ ਰਹੀ ਆ ਪਈ ਨਿਊ ਹੈਂਪਸ਼ਰ ਦੇ ਵਿੱਚ ਯੂਰਪ ਤੋਂ ਇੱਕ ਲੇਡੀ ਵਾਪਸ ਆ ਰਹੀ ਸੀ। ਉਹਦੇ ਕੋਲ $3000 ਤੋਂ ਵੱਧ ਦੇ ਗਿਫਟ ਉਹਦੇ ਲੱਗੇਜ ਵਾਲਾ ਜਿਹੜਾ ਬੈਗ ਹੁੰਦਾ ਉਹਦੇ ਵਿੱਚ ਸੀ। ਅਤੇ ਜਦੋਂ ਉਹ ਸਕੈਨ ਕਰਕੇ ਵਾਪਸ ਆਪਣੇ ਘਰ ਆ ਗਈ, ਜਦੋਂ ਘਰ ਆ ਕੇ ਉਹਨੂੰ ਖੋਲ੍ਹ ਕੇ ਦੇਖਿਆ ਅਤੇ ਉਹਦੇ ਵਿੱਚੋਂ ਸਾਰੇ ਗਿਫਟ ਉਹਨਾਂ ਨੇ ਕੱਢੇ ਹੋਏ ਸੀ ਅਤੇ ਉਹਦੀ ਜਗ੍ਹਾ 'ਤੇ ਹੋਰ ਗਾਰਬੇਜ ਵਗੈਰਾ ਭਰਿਆ ਹੋਇਆ ਸੀ। ਸੋ ਇਹ ਬਿਲਕੁਲ ਇਹ ਸਾਰਾ ਕੁਛ ਹੋ ਸਕਦਾ ਵੀ ਜਿਹੜਾ ਏਅਰਪੋਰਟ ਆ ਉੱਥੇ ਹੀ ਵਾਪਰਿਆ। ਏਅਰ ਫਰਾਂਸ ਦੀ ਇਹ ਫਲਾਈਟ ਸੀ ਅਤੇ ਉਹਨਾਂ ਨੇ ਅਪੋਲੋਜਾਈਜ਼ ਵੀ ਕੀਤਾ ਹੈਗਾ ਕਸਟਮਰ ਦੇ ਅੱਗੇ। ਏਅਰ ਫਲਾਈਟ 334। ਸੋ ਇਹ ਆਪਾਂ ਕੋਲ ਪਹਿਲਾਂ ਵੀ ਸਟੋਰੀਆਂ ਆਉਂਦੀਆਂ ਰਹਿੰਦੀਆਂ ਵੀ ਬਹੁਤ ਵਾਰ ਸਮਾਨ ਲੋਕਾਂ ਦਾ ਚੋਰੀ ਹੋ ਜਾਂਦਾ ਏਅਰਪੋਰਟ ਦੇ ਉੱਤੇ। ਇੰਡੀਆ ਵਿੱਚ ਤਾਂ ਬਹੁਤ ਸੁਣਦੇ ਸੀ, ਪਰ ਹੁਣ ਅਮਰੀਕਾ 'ਚ ਵੀ ਇਹ ਜਿਹੜੀ ਖਬਰ ਆ ਗਈ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਦੇ ਇੱਕ ਐਜੂਕੇਸ਼ਨ ਆਫੀਸ਼ੀਅਲ ਕੰਮ ਉਹ ਕੈਲੀਫੋਰਨੀਆ 'ਚ ਕਰਦੀ ਸੀ ਅਤੇ ਰਹਿੰਦੀ ਟੈਕਸਸ ਦੇ ਵਿੱਚ ਸੀ। ਪਮੇਲਾ ਕਡਕੀਆ। ਉਸ ਦਾ ਕਾਫੀ ਜ਼ਿਆਦਾ ਪਿਛਲੇ ਦਿਨਾਂ ਤੋਂ ਮੀਡੀਆ ਦੇ ਵਿੱਚ ਵਿਰੋਧ ਹੋ ਰਿਹਾ ਸੀ ਵੀ $1.5 ਲੱਖ ਤੋਂ ਵੱਧ ਦੀ ਤਨਖਾਹ ਲੈਣ ਵਾਲੀ ਬੀਬੀ ਕੰਮ ਕੈਲੀਫੋਰਨੀਆ 'ਚ ਕਰ ਰਹੀ ਹੈ ਐਜ਼ ਏ ਪ੍ਰੋਜੈਕਟ ਮੈਨੇਜਰ ਅਤੇ ਰਹਿ ਟੈਕਸਸ ਦੇ ਵਿੱਚ ਰਹੀ ਹੈਗੀ ਆ। ਸੋ ਅੱਜ ਉਸ ਨੂੰ ਰਿਜ਼ਾਈਨ ਕਰਨਾ ਪੈ ਗਿਆ। ਉਸ ਨੇ ਆਪਣਾ ਜਿਹੜਾ ਅਸਤੀਫਾ ਆ ਉਹ ਦੇ ਦਿੱਤਾ ਹੈਗਾ। ਮੰਥਲੀ ਸੈਲਰੀ $10,400 ਦੇ ਕਰੀਬ ਸੀਗੀ। ਅਗਲੀ ਖਬਰ ਸਟਿਮੂਲਸ ਚੈੱਕ ਦੇ ਸੰਬੰਧ ਦੇ ਵਿੱਚ ਆ। ਫੈਡਰਲ ਕੈਲੀਫੋਰਨੀਆ ਸਟਿਮੂਲਸ ਚੈੱਕ ਹਜੇ ਤੱਕ ਵੀ ਲੋਕਾਂ ਨੂੰ ਪਹੁੰਚ ਰਹੇ ਆ। IRS ਵਾਲੇ ਕੀ ਕਹਿੰਦੇ ਆ, FTV ਵਾਲੇ ਕੀ ਕਹਿੰਦੇ ਆ, ਇਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਟੈਨਸ ਆਫ ਮਿਲੀਅਨਸ ਆਫ ਜਿਹੜੇ ਐਲੀਜੀਬਲ ਅਮਰੀਕਨਸ ਆ ਉਹਨਾਂ ਨੂੰ $1,400 ਦੇ ਚੈੱਕ ਘਰਾਂ 'ਚ ਆਏ ਆ। ਕਈਆਂ ਨੂੰ ਹਜੇ ਵੀ ਆ ਰਹੇ ਹੈਗੇ ਆ। ਅਮਰੀਕਨ ਰੈਸਕਿਊ ਪਲਾਨ ਦੇ ਅੰਡਰ IRS ਨੇ 3rd ਰਾਊਂਡ ਆਫ ਇਕਨੋਮਿਕ ਇੰਪੈਕਟ ਪੇਮੈਂਟਸ
ਐਂਡ ਆਫ ਦਾ ਈਅਰ ਤੱਕ ਸੈਂਡ ਕੀਤੀਆਂ ਆ। ਕਈਆਂ ਨੂੰ ਮਿਲੀਆਂ ਆ, ਕਈਆਂ ਨੂੰ ਆ ਵੀ ਰਹੀਆਂ ਹੈਗੀਆਂ। ਦਸੰਬਰ 31 ਤੱਕ ਇਹ ਸਾਰੀਆਂ ਪੇਮੈਂਟਸ ਦੇਣੀਆਂ ਪੈਣੀਆਂ ਆ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ। ਅਤੇ ਕੈਲੀਫੋਰਨੀਆ ਸਟੇਟ ਵੀ 2 ਬੈਚਸ ਦੇ ਵਿੱਚ ਪੇਮੈਂਟ ਭੇਜ ਰਹੀ ਆ। ਕਈ ਲੋਕਾਂ ਨੂੰ ਮਿਲ ਗਏ ਆ, ਕਈਆਂ ਨੂੰ ਮਿਲ ਜਾਣਗੇ। ਗੋਲਡਨ ਸਟੇਟ ਸਟਿਮੂਲਸ ਪੈਕੇਜ 2 9 ਮਿਲੀਅਨ ਕੈਲੀਫੋਰਨੀਅਨਸ ਨੂੰ, ਜਿਹੜਾ ਕਿ ਚੌਥਾ ਹਿੱਸਾ ਸਟੇਟ ਦੀ ਪਾਪੂਲੇਸ਼ਨ ਦਾ ਬਣਦਾ ਆ, ਉਹਨਾਂ ਨੂੰ $1100 ਦੇ ਕਰੀਬ ਚੈੱਕ ਮਿਲੇ ਹੈਗੇ ਆ। ਪਹਿਲਾ ਰਾਊਂਡ ਜਿਹੜਾ ਸੀ ਉਹ ਲੇਟ ਅਗਸਤ ਦੇ ਵਿੱਚ ਸੈਂਡ ਕੀਤਾ ਗਿਆ ਸੀ, ਫਰੈਂਚਾਈਜ਼ ਟੈਕਸ ਬੋਰਡ ਦੇ ਵੈਬਸਾਈਟ ਨੇ ਇਹ ਦੱਸਿਆ। ਅਤੇ ਦੂਸਰਾ ਜਿਹੜਾ ਆ ਉਹ ਜਨਵਰੀ 11, 2022 ਤੋਂ ਪਹਿਲਾਂ ਭੇਜਿਆ ਜਾਊਗਾ। ਸੋ ਜਿਹੜੇ ਲੋਕਾਂ ਨੂੰ ਭੇਜਣੇ ਆ ਉਹਨਾਂ ਨੇ ਜ਼ਿਪ ਕੋਡ ਡਿਵਾਈਡ ਕੀਤੇ ਆ, ਜਿਨ੍ਹਾਂ ਦੇ ਲਾਸਟ 3 ਡਿਜਿਟਸ ਜ਼ਿਪ ਕੋਡ ਦੇ 720 ਤੋਂ ਲੈ ਕੇ 927 ਤੱਕ ਹੈਗੇ ਆ, ਉਹਨਾਂ ਨੂੰ ਆਲਰੇਡੀ ਉਹ ਸੈਂਡ ਕਰ ਰਹੇ ਆ। ਅਤੇ ਜਿਨ੍ਹਾਂ ਦੇ 928 ਤੋਂ ਲੈ ਕੇ 999 ਤੱਕ ਆ, ਉਹਨਾਂ ਨੂੰ ਦਸੰਬਰ 27 ਤੋਂ ਬਾਅਦ ਸੈਂਡ ਕੀਤੇ ਜਾਣਗੇ, ਮੇਲ ਕੀਤੇ ਜਾਣਗੇ। ਸੋ ਹੋਪਫੁਲੀ ਸਾਰਿਆਂ ਨੂੰ, ਮੈਜੋਰਟੀ 'ਚ ਜਿਹੜੇ ਆਪਣੇ ਵੀ ਭੈਣ ਭਰਾ ਆ, ਉਹਨਾਂ ਨੂੰ ਇਹ ਚੈੱਕ ਮਿਲ ਜਾਣਗੇ। ਅਗਲੀ ਖਬਰ ਕੈਲੀਫੋਰਨੀਆ ਬੀਚ ਤੋਂ ਆ ਰਹੀ ਆ। ਆਪਾਂ ਵੱਖ-ਵੱਖ ਸਮੇਂ 'ਤੇ ਖਬਰਾਂ ਸੁਣਦੇ ਰਹਿੰਦੇ ਆ ਵੀ ਜਿਹੜੇ ਬੀਚ ਹੁੰਦੇ ਆ ਉੱਥੇ ਸਰਫਰ ਵੀ ਜਾਂਦੇ ਹੈਗੇ ਆ ਅਤੇ ਸ਼ਾਰਕਸ ਕਈ ਵਾਰੀ ਅਟੈਕ ਕਰ ਦਿੰਦੀਆਂ ਆ। ਅੱਜ ਕੈਲੀਫੋਰਨੀਆ ਦੇ ਮੋਰੋਵੇ ਸਟੇਟ ਪਾਰਕ ਬੀਚ ਆ, ਉੱਥੋਂ ਖਬਰ ਆ ਰਹੀ ਆ ਵੀ ਅੱਜ ਸਵੇਰੇ 11 ਵਜੇ ਇੱਕ ਸਰਫਰ ਇਸ ਬੀਚ ਦੇ ਵਿੱਚ ਸਰਫ ਕਰ ਰਿਹਾ ਸੀ ਅਤੇ ਜਦੋਂ ਇੱਕ ਸ਼ਾਰਕ ਨੇ ਉਹਨੂੰ ਅਟੈਕ ਕੀਤਾ ਅਤੇ ਉਸ ਦੀ ਮੌਤ ਹੋ ਗਈ ਹੈਗੀ ਆ। ਸੈਨ ਲੂਇਸ ਓਬਿਸਪੋ ਕਾਉਂਟੀ ਕੋਰਨਰ ਦੇ ਆਫਿਸ ਨੇ ਇਹ ਦੱਸਿਆ ਵੀ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ, ਪਰ ਕਿਉਂਕਿ ਉਹ ਕਾਫੀ ਇਨਸਾਈਡ ਸੀ ਉਸ ਸਮੁੰਦਰ ਦੇ ਵਿੱਚ, ਅਤੇ ਜਦੋਂ ਅਟੈਕ ਹੋਇਆ ਤਾਂ ਕਾਫੀ ਉਸ ਨੂੰ ਬਚਾ ਨਹੀਂ ਸਕੇ, ਹਸਪਤਾਲ ਤੱਕ ਵੀ ਉਹ ਲਿਜਾ ਨਹੀਂ ਸਕੇ। ਜਿਹੜੀਆਂ ਸ਼ਾਰਕਸ ਦੇ ਨਾਲ ਮੌਤਾਂ ਹੁੰਦੀਆਂ ਇਹ ਕੈਲੀਫੋਰਨੀਆ, ਹਵਾਈ, ਮੇਨ ਸਟੇਟ ਦੇ ਜਿਹੜੇ ਬੀਚਸ ਆ ਉੱਥੇ ਜ਼ਿਆਦਾ ਹੁੰਦੀਆਂ। ਅਗਲੀ ਖਬਰ ਓਮੀਕਰੋਨ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆ। ਸਵੇਰੇ ਵੀ ਬਹੁਤ ਸਾਰੇ ਸਰੋਤਿਆਂ ਦੇ ਟੈਕਸਟ ਮੈਸੇਜ ਵੀ ਆਏ ਸੀ, ਕਾਲਸ ਵੀ ਆਈਆਂ ਵੀ ਆਪਣੇ ਪੰਜਾਬੀ ਭੈਣ ਭਰਾ ਵੀ ਸੀਰੀਅਸਲੀ ਨਹੀਂ ਲੈ ਰਹੇ। ਫਰਿਜ਼ਨੋ ਤੋਂ ਆਈਆਂ ਸੀਆਂ ਵੀ ਬਹੁਤ ਪਾਰਟੀਆਂ ਹੋ ਰਹੀਆਂ, ਕੋਈ ਮੰਨੇ ਨਹੀਂ ਰਿਹਾ ਹੈਗਾ ਵੀ ਨਹੀਂ ਕੋਈ ਫਰਕ ਨਹੀਂ ਪੈਂਦਾ ਹੈਗਾ। ਬਈ ਇਹ ਬਹੁਤ ਸੀਰੀਅਸ ਮੈਟਰ ਆ। 70% ਕੈਲੀਫੋਰਨੀਆ ਦੇ ਜਿਹੜੇ ਕੇਸ ਆ ਕਰੋਨਾ ਵਾਇਰਸ ਦੇ, ਉਹ ਹੁਣ ਨਵੇਂ ਓਮੀਕਰੋਨ ਵਾਇਰਸ ਦੇ ਹੈਗੇ ਆ। ਫਰਾਈਡੇ ਅੱਜ ਤੱਕ 49,90,000 ਕਨਫਰਮ ਕੇਸਿਸ ਕੋਵਿਡ ਦੇ ਹੋ ਚੁੱਕੇ ਆ ਅਤੇ 75,000 ਮੌਤਾਂ ਜਿਹੜੀਆਂ ਆ ਕੈਲੀਫੋਰਨੀਆ ਦੇ ਵਿੱਚ ਹੋ ਚੁੱਕੀਆਂ। ਸੋ 5 ਮਿਲੀਅਨ ਲੋਕ ਕੈਲੀਫੋਰਨੀਆ 'ਚ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਹੋਏ ਆ। ਕਈ ਸੋਚਦੇ ਵੀ ਪਤਾ ਨਹੀਂ ਇਹ ਕੋਈ ਫਰਕ ਨਹੀਂ ਪੈਂਦਾ। ਹੁਣ ਦੇਖ ਲਓ ਵੀ ਸਾਡੀ 38-39 ਮਿਲੀਅਨ ਦੇ ਕਰੀਬ ਪਾਪੂਲੇਸ਼ਨ ਆ ਕੈਲੀਫੋਰਨੀਆ ਦੀ, ਅਤੇ ਉਹਦਾ ਕਿੰਨਵਾਂ ਹਿੱਸਾ ਬਣਦਾ? 5 ਮਿਲੀਅਨ ਬਹੁਤ ਵੱਡਾ ਨੰਬਰ ਹੁੰਦਾ, 50 ਲੱਖ ਬਣਦਾ ਇਹ। ਅਤੇ ਪਰ ਨਵੇਂ ਕੇਸ 50 ਤੋਂ 70% ਓਮੀਕਰੋਨ ਵਾਇਰਸ ਦੇ ਆ ਰਹੇ ਆ। ਅਤੇ ਕਈ ਸਦਰਨ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਸਾਈਡ ਤੋਂ ਖਬਰਾਂ ਆ ਰਹੀਆਂ ਵੀ ਉੱਥੇ ਹਸਪਤਾਲਾਂ ਦੇ ਵਿੱਚ ਕਾਫੀ ਐਡਮਿਸ਼ਨ ਰੇਟ ਉਹਨਾਂ ਦਾ ਵੱਧ ਗਿਆ ਹੈਗਾ। ਸੈਨ ਫਰਾਂਸਿਸਕੋ ਦੇ ਵਿੱਚ 3 ਟਾਈਮ ਤੇਜ਼ੀ ਦੇ ਨਾਲ ਕੇਸ ਫੈਲ ਰਹੇ ਹੈਗੇ ਆ। ਸੈਨ ਫਰਾਂਸਿਸਕੋ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਦੱਸਿਆ ਹੈਗਾ। ਲਾਸ ਐਂਜਲਸ ਕਾਉਂਟੀ ਜਿਹੜੀ ਆਪਣੀ ਸਭ ਤੋਂ ਜ਼ਿਆਦਾ ਪੋਪੂਲਸ, ਜਿੱਥੇ ਜ਼ਿਆਦਾ ਪੋਪੂਲੇਸ਼ਨ ਹੈਗੀ ਆ, ਉਹਨਾਂ ਨੇ ਦੱਸਿਆ ਵੀ 6500 ਦੇ ਕਰੀਬ ਨਵੇਂ ਕੇਸ ਇਕੱਲੇ ਬੁੱਧਵਾਰ ਨੂੰ ਆਏ ਆ। ਹੁਣ ਤੁਸੀਂ ਅੰਦਾਜ਼ਾ ਲਾ ਲਓ ਟਿਊਜ਼ਡੇ ਨੂੰ ਕਿੰਨੇ ਸੀ, ਫਰਾਈਡੇ ਨੂੰ ਅੱਜ 9988 ਨਵੇਂ ਕੇਸ ਉਹਨੇ ਦੱਸੇ ਹੈਗੇ ਆ। ਸੋ ਬਹੁਤ ਤੇਜ਼ੀ ਨਾਲ ਕੇਸ ਫੈਲ ਰਹੇ ਆ। ਉਹ ਗੱਲ ਜੁਦੀ ਆ ਵੀ ਆਪਾਂ ਸਾਰਿਆਂ ਨੂੰ ਦੱਸ ਰਹੇ ਵੀ ਜੇ ਤੁਸੀਂ ਵੈਕਸੀਨੇਟਡ ਹੈਗੇ ਆ ਅਤੇ ਉਹ ਮਾਈਲਡ ਆ, ਉਹਦਾ ਅਸਰ ਇੰਨੀ ਤੇਜ਼ੀ ਨਾਲ ਨਹੀਂ, ਪਰ ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਦੇ ਵੱਲ ਧਿਆਨ ਮਾਰਿਓ। ਸਾਰੇ ਪਰਿਵਾਰਾਂ ਦੇ ਮੈਂਬਰ ਵੈਕਸੀਨੇਟਡ ਨਹੀਂ ਹੈਗੇ, ਕਈ ਬੱਚੇ ਨਹੀਂ ਹੈਗੇ। ਸੋ ਇਹ ਕਿਸੇ ਨੂੰ ਜਿਹੜਾ ਆ ਮੌਤ ਦਾ ਕਾਰਨ ਬਣ ਸਕਦੇ ਆ। ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਬੇਨਤੀ ਕਰਦੇ ਹਾਂ ਭਈ ਇੰਨੇ ਲੋਕਾਂ ਨੇ ਵੈਕਸੀਨ ਲਵਾ ਲਿਆ, ਜੇ ਕੋਈ ਰਹਿੰਦਾ ਆ ਉਹ ਜ਼ਰੂਰ ਲਾ ਲਓ, ਕਿਉਂਕਿ ਫ੍ਰੀ 'ਚ ਮਿਲਦੇ ਆ। ਜਸਟ ਤੁਸੀਂ ਸੋਚੋ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਪੈਸੇ ਦੇ ਕੇ ਵੀ ਨਹੀਂ ਮਿਲਦੇ, ਅਤੇ ਜੇ ਪੈਸੇ ਦੇ ਕੇ ਮਿਲਦੇ ਵੀ ਆ ਤਾਂ ਇਹ ਪਤਾ ਨਹੀਂ ਹੈਗਾ ਪੱਕਾ ਵੀ ਉਹ ਲੂਣ ਦੇ ਪਾਣੀ ਵਾਲੇ ਜਾਂ ਉੱਦਾਂ ਹੀ ਜਿਹੜੇ ਆ ਵੈਕਸੀਨ ਲਾ ਰਹੇ ਆ ਵੀ ਉਹ ਸਹੀ ਵੀ ਹੈਗੇ ਕਿ ਨਹੀਂ ਹੈਗੇ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਅਗਲੀ ਖਬਰ ਸੈਨ ਫਰਾਂਸਿਸਕੋ ਬੇ ਏਰੀਏ ਤੋਂ ਆ ਰਹੀ ਆ।
ਅੱਜ ਸੈਨ ਫਰਾਂਸਿਸਕੋ ਬੇ ਏਰੀਏ 'ਚ ਫਰੀਮੌਂਟ ਦੇ ਲਾਗੇ ਹਾਈਵੇ 680 ਦੇ ਉੱਤੇ ਇੱਕ ਗੈਸ ਦਾ ਟੈਂਕਰ ਉਲਟ ਗਿਆ, ਜਿਹਦੇ ਨਾਲ ਜਿਹੜੀ ਗੈਸ ਦੀ ਸਮੈਲ ਬਹੁਤ ਆਈ। 100 ਤੋਂ ਵੱਧ ਘਰਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਉਸ ਏਰੀਏ 'ਚ, ਉਹਨਾਂ ਨੂੰ ਇਵੈਕੂਏਟ ਕੀਤਾ ਗਿਆ। ਘੰਟਿਆਂ ਬੱਧੀ ਲੋਕਾਂ ਨੂੰ ਹਾਈਵੇ 680 ਦੇ ਉੱਤੇ ਵੇਟ ਕਰਨੀ ਪਈ। ਪੂਰੀ ਤਰ੍ਹਾਂ ਟ੍ਰੈਫਿਕ ਜਾਮ ਸੀ। ਫਰੀਮੌਂਟ ਦੀ ਫਾਇਰ ਡਿਪਾਰਟਮੈਂਟ ਨੇ ਇਹ ਕਿਹਾ ਵੀ ਜਿਹੜੀਆਂ ਨਾਰਥ ਬਾਉਂਡ ਲੇਨਸ ਆ ਉਹ ਘੰਟਿਆਂ ਬੰਦੀ ਕਲੋਜ਼ ਰਹੀਆਂ। ਹੁਣ ਸ਼ਾਇਦ ਇਸ ਟਾਈਮ, ਜਿਸ ਟਾਈਮ ਮੈਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਿਹਾ, ਇਹ ਖੁੱਲ੍ਹ ਗਈਆਂ ਹੈਗੀਆਂ, ਪਰ ਉੱਧਰੋਂ ਛੁੱਟੀਆਂ ਵੀ ਸ਼ੁਰੂ ਹੋ ਰਹੀਆਂ ਸੀ, ਇਸ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਤੰਗੀ ਆਈ ਹੈਗੀ ਆ। ਅਗਲੀ ਖਬਰ ਸਿਟੀ ਆਫ ਫ੍ਰਿਜ਼ਨੋ ਤੋਂ ਆ ਰਹੀ ਆ। ਸਿਟੀ ਆਫ ਫ੍ਰਿਜ਼ਨੋ ਦੇ ਵਿੱਚ ਕੁਛ ਰੈਜ਼ੀਡੈਂਟਸ ਨੇ ਸੰਨ 2016 ਦੇ ਵਿੱਚ ਨਾਰਥ ਈਸਟ ਫ੍ਰਿਜ਼ਨੋ ਦੇ ਰੈਜ਼ੀਡੈਂਟਸ ਨੇ ਇੱਕ ਲਾ ਸੂਟ ਫਾਈਲ ਕੀਤਾ ਸੀ ਸਿਟੀ ਆਫ ਫ੍ਰਿਜ਼ਨੋ ਦੇ ਅਗੇਂਸਟ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜਾ ਸਿਟੀ ਆਫ ਫ੍ਰਿਜ਼ਨੋ ਪਾਣੀ ਡਿਲੀਵਰ ਕਰ ਰਿਹਾ, ਉਸ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਗੈਲਵਨਾਈਜ਼ਡ ਪਲੰਬਿੰਗ ਹੁੰਦੀ ਆ ਉਹਨਾਂ ਦਾ ਡੈਮੇਜ ਕੀਤਾ ਹੈਗਾ, ਜਿਹਦੇ ਕਰਕੇ ਆਇਰਨ ਅਤੇ ਹੋਰ ਜਿਹੜੇ ਹੈਵੀ ਮੈਟਲਸ ਹੁੰਦੇ ਆ ਉਹ ਪਾਣੀ ਦੇ ਵਿੱਚ ਚਲੇ ਗਏ ਅਤੇ ਉਹਨਾਂ ਨੂੰ ਅਲਟੀਮੇਟਲੀ ਲੋਕਾਂ ਨੇ ਪੀਤਾ ਵੀ ਅਤੇ ਉਹਨਾਂ ਦੀ ਸਿਹਤ ਦੇ ਉੱਤੇ ਜਿਹੜਾ ਅਸਰ ਪਿਆ ਹੈਗਾ। ਸੋ ਇਹ ਜਿਹੜਾ ਕੇਸ ਹੈਗਾ ਆ ਹੁਣ ਇਸ ਵੇਲੇ ਬਹੁਤ ਲਾਗੇ ਆ ਅਤੇ ਕਹਿੰਦੇ ਪਈ ਉਹ ਡਾਟਾ ਕਲੈਕਟ ਕਰ ਰਹੇ ਆ ਕਿਹੜੇ ਲੋਕ ਇਸ ਕੇਸ ਦੇ ਵਿੱਚ ਇਨਵੋਲਵ ਹੋਣੇ ਹੈਗੇ ਆ। ਅਗਸਤ ਦੇ ਵਿੱਚ ਇੱਕ ਜੱਜ ਨੇ ਮੋਸ਼ਨ ਇਹਦੇ ਸੰਬੰਧ ਦੇ ਵਿੱਚ ਗ੍ਰਾਂਟ ਵੀ ਕੀਤਾ ਸੀ ਵੀ 1800 ਤੋਂ ਲੈ ਕੇ 2400 ਦੇ ਕਰੀਬ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੇ ਮਲਟੀਪਲ ਕਲੇਮਸ ਫਾਈਲ ਕੀਤੇ ਹੈਗੇ ਆ ਸਿਟੀ ਆਫ ਫ੍ਰਿਜ਼ਨੋ ਦੇ ਅਗੇਂਸਟ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਜਨਵਰੀ 1 ਤੋਂ ਬਹੁਤ ਸਾਰੇ ਲਾਜ਼ ਨਵੇਂ ਬਣਨ ਜਾ ਰਹੇ ਆ। 2 ਦਿਨ ਪਹਿਲਾਂ ਆਪਾਂ ਡਿਸਕਸ ਕੀਤੇ ਸੀ ਪਈ ਸੇਫਟੀ ਨੂੰ ਲੈ ਕੇ ਜਿਹੜੇ ਲਾਜ਼ ਚੇਂਜ ਹੋ ਰਹੇ ਹੈਗੇ ਆ। ਅੱਜ ਆਪਾਂ ਕੁਛ ਹੋਰ ਲਾਜ਼ ਜਿਹੜੇ ਚੇਂਜ ਹੋ ਰਹੇ ਆ ਉਹਨਾਂ ਨੂੰ ਡਿਸਕਸ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ ਜਿਹੜੀ ਤੁਹਾਡੀ ਤਨਖਾਹ ਆ ਉਹ $15 ਜਨਵਰੀ 1, 2022 ਤੋਂ ਸ਼ੁਰੂ ਹੋਣ ਜਾ ਰਹੀ ਆ। ਜਿਸ ਕੰਪਨੀ ਲਈ ਤੁਸੀਂ ਕੰਮ ਕਰਦੇ ਆ ਜਿਹਦੇ 26 ਤੋਂ ਵੱਧ ਇੰਪਲਾਈ ਹੈਗੇ ਆ, ਜੇ 26 ਤੋਂ ਘੱਟ ਇੰਪਲਾਈ ਆ ਉਹਨਾਂ ਦੀ ਮਿਨੀਮਮ ਵੇਜ $14 ਹੋਊਗੀ। ਸੋ ਇਹ ਧਿਆਨ ਰੱਖ ਲਿਓ। ਬਹੁਤ ਸਾਰੇ ਸਮੋਲ ਬਿਜ਼ਨਸਿਸ ਹੈਗੇ ਆ, ਜੇ ਉੱਥੇ ਇੰਪਲਾਈਜ਼ ਘੱਟ ਆ ਅਤੇ ਉਹਨਾਂ ਦੀ $14 ਮਿਨੀਮਮ ਵੇਜ ਆ। ਜੇ 25 ਜਾਂ 26ਵਾਂ ਇੰਪਲਾਈ ਮੰਨ ਲਓ ਵੀ 25 ਤੋਂ ਉੱਪਰ ਆ ਅਤੇ $15 ਮਿਨੀਮਮ ਦੇਣੇ ਪਊਗੇ। ਵਾਈਲਡ ਫਾਇਰ ਦਾ ਇੱਕ ਨਵਾਂ ਲਾਅ ਬਣਿਆ SB 332। ਪਹਿਲਾਂ ਜਿਹੜੇ ਹੁਣ ਐਗਜ਼ਿਸਟਿੰਗ ਲਾਅ ਆ ਉਹਦੇ ਮੁਤਾਬਕ ਵੀ ਤੁਸੀਂ ਜਿੱਥੇ ਰਹਿੰਦੇ ਆ ਤੁਹਾਡੇ ਆਲੇ ਦੁਆਲੇ ਬੁਸ਼ਜ਼ ਆ, ਬਹੁਤ ਘਾਹ ਫੂਸ ਆ, ਤੁਸੀਂ ਅੱਗ ਨਹੀਂ ਲਾ ਸਕਦੇ ਸੀ। ਖਾਸ ਕਰਕੇ ਜਿਹੜੇ ਕਾਉਂਟੀ ਵਾਲੇ ਏਰੀਏ 'ਚ ਘਰ ਹੁੰਦੇ ਆ ਜਾਂ ਫਾਰਮਿੰਗ ਵਾਲੇ ਏਰੀਏ 'ਚ ਆ ਜਾਂ ਜਿਨ੍ਹਾਂ ਦੇ ਲੋਟ ਬਹੁਤ ਵੱਡੇ ਹੁੰਦੇ ਆ ਅਤੇ ਓਵਰ ਗਰੋਥ ਜਿਹੜੀ ਹੋਈ ਹੁੰਦੀ ਸੀ ਉਹਨੂੰ ਕਲੀਅਰ ਕਰਨ ਦੇ ਲਈ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਸੀਆਂ। ਹੁਣ ਨਵੇਂ ਰੂਲ ਦੇ ਮੁਤਾਬਕ ਤੁਹਾਡੀ ਜਿਹੜੀ ਲਾਇਬਿਲਿਟੀ ਘੱਟ ਗਈ ਆ ਵੀ ਤੁਸੀਂ ਉਸ ਨੂੰ ਬਰਨ ਕਰ ਸਕਦੇ ਆ ਵਾਈਲਡ ਲੈਂਡ ਫਾਇਰ ਹੈਜ਼ਰਡ ਰਿਡਕਸ਼ਨ ਦੇ ਸੰਬੰਧ ਦੇ ਵਿੱਚ। ਸੋ ਇਹ ਇੱਕ ਵਧੀਆ ਸਟੈਪ ਹੈਗਾ ਕਿਉਂਕਿ ਕੈਲੀਫੋਰਨੀਆ ਨੂੰ ਪਿਛਲੇ 3-4 ਸਾਲਾਂ ਤੋਂ ਅੱਗਾਂ ਦੀ ਬਹੁਤ ਜ਼ਿਆਦਾ ਮਾਰ ਪਈ ਆ। ਇੰਸ਼ੋਰੈਂਸ ਕੰਪਨੀਆਂ ਬਿਲੀਅਨਸ ਆਫ ਡਾਲਰ ਲਾਸ ਹੋ ਗਏ ਅਤੇ ਤੁਸੀਂ ਦੇਖ ਰਹੇ ਹੋਵੋਗੇ ਵੀ ਆਮ ਲੋਕਾਂ ਦੇ ਘਰਾਂ ਦੀਆਂ ਇੰਸ਼ੋਰੈਂਸਿਸ ਬਹੁਤ ਹਾਈ ਹੋ ਗਈਆਂ। ਸੋ ਉਹਦਾ ਮੇਨ ਰੀਜ਼ਨ ਇਹੀ ਆ ਵੀ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਬਹੁਤ ਲਾਸ ਹੋਇਆ, ਲੋਕਾਂ ਨੂੰ ਵੀ ਬਹੁਤ ਲਾਸ ਹੋਇਆ ਅਤੇ ਗਵਰਨਮੈਂਟ ਨੂੰ ਵੀ ਬਹੁਤ ਲਾਸ ਹੋਇਆ ਹੈਗਾ। ਅਤੇ ਅਗਲਾ ਇੱਕ ਲਾਅ ਚੇਂਜ ਹੋਣ ਜਾ ਰਿਹਾ ਮੈਂਟਲ ਹੈਲਥ ਦਾ SB 221। ਇਹ ਨਵੇਂ ਬਿੱਲ ਦੇ ਮੁਤਾਬਕ ਡਿਪਾਰਟਮੈਂਟ ਆਫ ਮੈਨੇਜਡ ਹੈਲਥ ਕੇਅਰ ਅਤੇ ਡਿਪਾਰਟਮੈਂਟ ਆਫ ਇੰਸ਼ੋਰੈਂਸ ਇਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਵੀ ਇੰਸ਼ੋਰੈਂਸ ਕੰਪਨੀਆਂ ਦੇ ਕੋਲ ਤੁਹਾਡੀ ਇੰਸ਼ੋਰੈਂਸ ਆ ਉਹ ਜਿੱਦਾਂ ਨੋਨ ਐਮਰਜੈਂਸੀ ਹੈਲਥ ਸਰਵਿਸ ਕੇਅਰ ਜਾਂ ਉਹ ਇਹਨਾਂ ਨੂੰ ਇਹ ਵੀ ਕਵਰ ਕਰਨਾ ਪਊਗੀ। ਪਹਿਲਾਂ ਕਈ ਵਾਰੀ ਇੰਸ਼ੋਰੈਂਸ ਕੰਪਨੀਆਂ ਕਵਰੇਜ ਨਹੀਂ ਕਰਦੀਆਂ ਸੀਆਂ ਜਾਂ ਕਾਉਂਟੀ ਦਾ ਕਈਆਂ ਕੋਲ ਮੈਡੀਕਲ ਵੀ ਹੁੰਦਾ ਸੀ, ਉਹ ਮੈਂਟਲ ਹੈਲਥ ਨੂੰ ਲੈ ਕੇ ਇਹ ਕਵਰੇਜ ਨਹੀਂ ਦਿੰਦੇ ਸੀ। ਹੁਣ ਇਹ ਸਾਰਾ ਕੁਛ ਉਹਨਾਂ ਨੂੰ ਕਵਰ ਕਰਨਾ ਪਊਗਾ। ਇੱਕ ਟ੍ਰੈਫਿਕ ਸੇਫਟੀ ਦਾ ਬਿੱਲ ਨਵਾਂ AB 43 ਜਨਵਰੀ 1 ਤੋਂ ਲੈ ਕੇ। ਇਸ ਬਿੱਲ ਦੇ ਮੁਤਾਬਕ ਜਿਹੜੀਆਂ ਲੋਕਲ ਅਥਾਰਟੀਜ਼ ਆ, ਛੋਟੇ ਟਾਊਨ ਹੈਗੇ ਆ ਜਾਂ ਜਿੱਥੇ ਵੀ ਲੋਕਲ ਹੈਗੇ ਆ ਅਤੇ ਉੱਥੇ ਸੇਫਟੀ ਨੂੰ ਲੈ ਕੇ ਜਿਹੜੀ
ਲਿਮਟ ਹੈਗੀ ਆ, ਸਪੀਡ ਲਿਮਟ, ਉਹ ਘਟਾਉਣ ਦੇ ਲਈ ਉਹਨਾਂ ਦੇ ਕੋਲ ਪਾਵਰ ਹੋਊਗੀ, ਕਿਉਂਕਿ ਕਈ ਪੈਡੈਸਟਰੀਅਨਸ ਜਾਂ ਸਾਈਕਲਿਸਟ ਤੁਰਦੇ ਆ ਜਾਂਦੇ ਆ, ਸੋ ਉਹ ਕਿੱਦਾਂ ਸੇਫ ਰਹਿ ਸਕਦੇ ਆ, ਉਹਨੂੰ ਦੇਖਦੇ ਹੋਏ ਤੁਹਾਡੀ ਲੋਕਲ ਸ਼ਹਿਰ ਆ ਜਿਹੜਾ, ਉਹ ਕਿਹੜੇ ਏਰੀਏ ਦੇ ਵਿੱਚ ਸਪੀਡ ਘਟਾਉਣੀ ਆ ਉਹ ਘਟਾ ਸਕਦੇ ਆ। ਸਾਡੇ ਬੇ ਏਰੀਏ ਦੇ ਵਿੱਚ ਸੈਨੋਜ਼ੇ 'ਚ ਬਹੁਤ ਜ਼ਿਆਦਾ ਮੌਤਾਂ ਪੈਡੈਸਟਰੀਅਨਸ ਦੀਆਂ, ਜਿਹੜੇ ਤੁਰ ਕੇ ਜਾਂਦੇ ਆ, ਰੋਡ ਕ੍ਰਾਸ ਕਰਦੇ ਜਾਂ, ਬਹੁਤ ਲੋਕਾਂ ਦੀਆਂ ਮੌਤਾਂ ਹੋਈਆਂ। ਇਹ ਇਕੱਲਾ ਬੇ ਏਰੀਆ ਨਹੀਂ, ਹੋਰ ਜਗ੍ਹਾ ਦੇ ਵਿੱਚ ਵੀ ਇਹ ਇੱਕ ਵੱਡੀ ਪ੍ਰੋਬਲਮ ਹੈਗੀ ਆ, ਕਿਉਂਕਿ ਸਪੀਡ ਲੋਕਾਂ ਦੀ ਜ਼ਿਆਦਾ ਹੁੰਦੀ, ਧਿਆਨ ਨਾਲ ਦੇਖਦੇ ਨਹੀਂ, ਅਤੇ ਜਿਹੜਾ ਪੈਦਲ ਤੁਰਿਆ ਆ ਉਹ ਬੰਦਾ ਕਈ ਵਾਰੀ ਆਪਣੇ ਧਿਆਨ ਦੇ ਵਿੱਚ ਜਾਂਦਾ ਅਤੇ ਉਹ ਹਿੱਟ ਹੋ ਜਾਂਦਾ ਹੈਗਾ ਆ। ਕਾਕਟੇਲ ਟੂ ਗੋ, ਇਹ ਇੱਕ ਨਵਾਂ ਬਿੱਲ SV 389 ਆ। ਇਹਦੇ ਮੁਤਾਬਕ ਜਿਹੜੀਆਂ ਕਾਕਟੇਲ ਜਾਂ ਵਾਈਨ ਆ, ਉਹ ਜਦੋਂ ਤੁਸੀਂ ਡਿਨਰ ਕਰਦੇ ਆ ਰੈਸਟੋਰੈਂਟ ਦੇ ਵਿੱਚ, ਆਪਣੇ ਨਾਲ ਲਿਜਾ ਸਕਦੇ ਹੈਗੇ ਆ। ਸੋ ਇਹ ਰੈਸਟੋਰੈਂਟਸ ਨੂੰ ਇਹ ਅਲਾਓ ਕੀਤਾ ਗਿਆ ਦਸੰਬਰ 31, 2026 ਤੱਕ, ਪਰ ਉਹ ਡਿਲੀਵਰ ਨਹੀਂ ਕਰ ਸਕਦੇ ਕਾਕਟੇਲਸ ਕਿਸੇ ਨੂੰ, ਉਹ 31 ਦਸੰਬਰ ਤੱਕ ਐਂਡ ਹੋ ਜਾਣਾ ਆ। ਅਗਲੀ ਖਬਰ ਸਿੱਖਾਂ ਦੇ ਨਾਲ ਸੰਬੰਧਿਤ ਆ। ਯੂਟਾ ਤੋਂ ਖਬਰ ਆ ਰਹੀ ਆ ਵੀ ਯੂਟਾ ਦੇ ਵਿੱਚ ਟੇਲਰਸ ਵਿਲ ਟੈਂਪਲ ਜਿਹੜਾ ਗੁਰਦੁਆਰਾ ਸਾਹਿਬ ਆ, ਉੱਥੇ ਦੀ ਸਾਧ ਸੰਗਤ ਨੇ 500 ਤੋਂ ਵੱਧ ਗਰਮ ਬਲੈਂਕਟਸ ਇਸ ਸਮੇਂ ਠੰਡ ਦੇ ਮਾਹੌਲ 'ਚ, ਉੱਥੇ ਸਨੋ ਵੀ ਬੜੀ ਪੈਂਦੀ ਆ, ਇਕੱਠੇ ਹੋ ਕੇ ਹੋਮਲੈਸ ਜਿਹੜੇ ਲੋਕ ਆ ਉਹਨਾਂ ਨੂੰ ਸਾਲਟ ਲੇਕ ਸਿਟੀ ਦੇ ਵਿੱਚ ਵੰਡੇ ਹੈਗੇ ਆ। ਸੋ ਇਹਦੇ ਵਾਸਤੇ ਸਾਲਟ ਲੇਕ ਵੈਲੀ ਅਤੇ ਹੈਬੀਟੇਟ ਫॉर ਹਿਊਮੈਨਿਟੀ, ਇਹਨਾਂ ਸਾਰੀਆਂ ਆਰਗੇਨਾਈਜੇਸ਼ਨਸ ਨੂੰ ਇਹ ਕੰਬਲ ਦਿੱਤੇ ਗਏ ਆ, ਅਤੇ ਸਿੱਖਾਂ ਦੀ ਕਾਫੀ ਜਿਹੜੀ ਆ ਵਾਹਵਾ ਉੱਥੇ ਹੋ ਰਹੀ ਹੈਗੀ ਆ। ਅਤੇ ਅਗਲੀ ਜਿਹੜੀ ਖਬਰ ਆ ਉਹ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਆ। ਕੱਲ੍ਹ ਨੂੰ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਸ਼ਨੀਚਰਵਾਰ ਨੂੰ ਸਵੇਰ ਦੇ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ। ਕੱਲ੍ਹ ਜਿਹੜੀ ਸਟੇਟ ਡਿਪਾਰਟਮੈਂਟ ਆ ਅਤੇ ਹੋਮਲੈਂਡ ਸਿਕਿਉਰਿਟੀ ਆ, ਉਹਨਾਂ ਦੇ ਮੁਤਾਬਕ ਬਹੁਤ ਜ਼ਿਆਦਾ ਚੇਂਜਸ ਵੀਜ਼ੇ ਜਿਹੜੇ ਆ ਇਮੀਗ੍ਰੇਸ਼ਨ ਉਹਦੇ ਵਿੱਚ ਆਈਆਂ ਆ, ਖਾਸ ਕਰਕੇ H1B ਵੀਜ਼ਾ, ਸਟੂਡੈਂਟ ਵੀਜ਼ਾ, L ਵੀਜ਼ਾ, ਇਹਨਾਂ ਵੀਜ਼ੇ ਨੂੰ ਲੈ ਕੇ ਜਿਹੜੇ ਲੋਕਾਂ ਨੂੰ ਆਲਰੇਡੀ ਸਟੂਡੈਂਟ ਵੀਜ਼ਾ ਜਾਂ H1B ਵੀਜ਼ਾ ਮਿਲ ਚੁੱਕਾ ਆ, ਉਹ ਕਹਿੰਦੇ ਵੀ ਬਿਨਾਂ ਇੰਟਰਵਿਊ ਤੋਂ ਹੁਣ ਉਹ ਅਮਰੀਕਾ ਆ ਸਕਣਗੇ, ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਾਈਨਾ, ਮੈਜੋਰਟੀ 'ਚ ਇੰਡੀਆ ਆ, ਉੱਥੇ ਲੋਕ ਅਪੁਆਇੰਟਮੈਂਟ ਦੀ ਟਰਾਈ ਕਰ ਰਹੇ ਅਤੇ ਅਪੁਆਇੰਟਮੈਂਟ ਮਿਲਦੀ ਨਹੀਂ, ਕਿਉਂਕਿ ਜਿਹੜੀਆਂ ਇਮੀਗ੍ਰੇਸ਼ਨ ਅੰਬੈਸੀਜ਼ ਹੈਗੀਆਂ ਆ ਉਹ ਬਹੁਤ ਬਿਜ਼ੀ ਆ। ਸੋ ਹੁਣ ਉਹਨਾਂ ਨੇ ਇਹ ਕਹਿ ਦਿੱਤਾ ਵੀ ਸੰਨ 2022 ਦੇ ਐਂਡ ਤੱਕ, ਦਸੰਬਰ 22 ਦੇ ਐਂਡ ਤੱਕ, ਜੇ ਕਿਸੇ ਨੂੰ ਇਹ ਵੀਜ਼ਾ ਮਿਲ ਜਾਊਗਾ, H1B ਵੀਜ਼ਾ, ਹੋਰ ਆਰਟਿਸਟ ਵੀਜ਼ਾ ਵੀ ਸੀ, ਐਗਰੀਕਲਚਰ ਵਾਲੇ ਵੀ, L ਵੀਜ਼ੇ, ਉਹਨਾਂ ਨੂੰ ਉਹ ਉੱਥੇ ਇੰਟਰਵਿਊ ਨਹੀਂ ਕਰਨੀ ਪਊਗੀ, ਉਹਨਾਂ ਦੀ ਜੋ ਵੀ ਫਿੰਗਰਪ੍ਰਿੰਟ ਹੋਊਗੀ ਅਤੇ ਉਹ ਸਟੈਂਪ ਲਾ ਕੇ ਸਿੱਧੇ ਅਮਰੀਕਾ ਆ ਸਕਦੇ ਹੈਗੇ ਆ। ਅਤੇ ਇਹਦੇ ਸੰਬੰਧ 'ਚ ਡਿਟੇਲ 'ਚ ਆਪਾਂ ਜੇ ਟਰਕੀ ਆਉਣਾ ਹੋਣਾ ਨਾਲ ਕੱਲ੍ਹ ਨੂੰ ਗੱਲਬਾਤ ਕਰਾਂਗੇ। ਅਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਇਹ ਕਿਹਾ ਵੀ ਉਹਨਾਂ ਨੇ ਇਸ ਸਾਲ ਆਲਰੇਡੀ 4,01,000 ਲੋਕਾਂ ਨੂੰ ਗ੍ਰੀਨ ਕਾਰਡ ਦੇ ਦਿੱਤੇ ਆ ਇੱਕ ਸਾਲ 'ਚ, ਆਪਣੇ ਗੁਆਂਢੀ ਮੁਲਕ ਕੈਨੇਡਾ ਨੇ। ਅਤੇ ਹੁਣ ਆਪਾਂ ਵੈਦਰ ਦੀ ਗੱਲ ਕਰਦੇ ਜਾਈਏ। ਵੈਦਰ ਹਜੇ ਵੀ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, ਤੁਸੀਂ ਕੱਲ੍ਹ ਨੂੰ ਪਾਰਟੀਆਂ 'ਤੇ ਇਕੱਠੇ ਵੀ ਹੋਣਾ, ਜਾਣਾ ਆਉਣਾ, ਬੜੇ ਧਿਆਨ ਨਾਲ ਜਾਓ। ਬਹੁਤ ਜਗ੍ਹਾ 'ਚ ਮੀਂਹ ਪੈ ਰਿਹਾ, ਫਲੱਡਿੰਗ ਵੀ ਕਈ ਜਗ੍ਹਾ 'ਚ ਹੈਗੀ ਆ, ਅਤੇ ਸਨੋ ਵੀ ਕਈ ਜਗ੍ਹਾ ਪੈ ਰਹੀ ਹੈਗੀ ਆ। ਬੜੇ ਧਿਆਨ ਦੇ ਨਾਲ ਡਰਾਈਵ ਕਰੋ, ਜੇ ਕੋਈ ਡਰਿੰਕ ਕਰਦਾ ਤਾਂ ਡਰਾਈਵ ਨਾ ਕਰੋ, ਅਤੇ ਜਿਹੜਾ ਤੁਹਾਡਾ ਕੋਈ ਸਾਥੀ ਹੈਗਾ ਆ ਉਹਨਾਂ ਨੂੰ ਦਿਓ ਵੀ ਉਹੀ ਡਰਾਈਵ ਕਰਨ। ਅਤੇ ਜੇ ਆਪਾਂ ਅੱਜ ਦੇ ਰੇਟ ਜਿਹੜੇ ਕਰੰਸੀ ਦੇ ਆ ਉਹਦੀ ਗੱਲ ਕਰਦੇ ਜਾਈਏ, $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 40 ਪੈਸੇ ਦੇ ਬਰਾਬਰ ਰਹੀ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।